क्लासिक टाइम यूसुफ पंजाबी तुहाडे नाल और बहुत सारे मित्र प्यारे साडे नाल प्रोग्राम शामिल हुए ने सारे जी आए कहने जनाब कमरेड वाजिद अली साहब बिस्मिल्लाह जी आए नूं और ਜਿਹੜੇ मित्र प्यारे इस ਵੇਲੇ ड्राइव कर रहे ने ਉਹ ਧਿਆਨ ਨਾਲ ड्राइव ਕਰਨ मौसम ਬਾਹਰ ਬੱਦਲ ਹੋਏ ਨੇ ਮਾੜੀ ਮਾੜੀ ਐਵੇਂ ਕਣੀ ਪੈ ਰਹੀ ਸੀ ਕਦੀ ਕਦੀ ਕਿਤੇ ਅਤੇ ਮੈਂ ਕਿਹਾ ਵੀ ਹੁਣ ਸਾਨੂੰ ਲੌਰੀਆਂ ਨੂੰ ਬੱਦਲ ਵਿੱਚ ਠਾਣ ਲੱਗ ਪਏ ਨੇ ਕਿ ਅਸੀਂ ਮੌਜੂਦ ਹਾਂ ਪਰ ਤੁਹਾਡੇ ਨਾਲ ਸਾਡੀ ਯਾਰੀ ਵਾਲਾ ਮਾਮਲਾ ਕੋਈ ਢਿੱਲਾ ਮੱਠਾ ਹੈ ਅਤੇ ਪਤਾ ਨਹੀਂ ਕਿਉਂ ਇਹ ਸਾਨੂੰ ਵੇਖਣ ਦੀ ਲੋੜ ਹੈ ਵਰਨਾ ਲਾਹੌਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੈ ਬਾਰਿਸ਼ ਜ਼ਰੂਰ ਹੁੰਦੀ ਹੈ ਮੀਂਹ ਪੈਂਦਾ ਹੈ ਔਰ ਬੜਾ ਮਜ਼ੇਦਾਰ ਮੌਸਮ ਬਣਦਾ ਪਰ ਅਸੀਂ ਗੱਲ ਕਰ ਰਹੇ ਸੀ ਕਿ ਜਦੋਂ ਸ਼ੌਰੀ ਤੌਰ 'ਤੇ ਸਾਨੂੰ ਸਾਡੀ ਅੱਖ ਖੋਲ੍ਹੀ ਸ਼ੌਰ ਨੇ ਅਤੇ ਸਾਡੇ 'ਚ ਬਹੁਤ ਸਾਰੇ ਜਜ਼ਬਿਆਂ ਨੇ ਵੀ ਅੱਖ ਖੋਲ੍ਹੀ ਉਹਦੇ ਵਿੱਚ ਜਦੋਂ ਕਿਸੇ ਨਾਲ ਸਾਨੂੰ ਮੋਹ ਹੁੰਦਾ ਹੈ ਕਿਸੇ ਨਾਲ ਸਾਡੀ ਜੁੜਤ ਹੁੰਦੀ ਹੈ ਅਤੇ ਅਸੀਂ ਉਹਨੂੰ ਨਾਂ ਦਿੱਤਾ ਪਿਆਰ ਦਾ ਮੁਹੱਬਤ ਦਾ ਇਸ਼ਕ ਦਾ ਨਿੱਘ ਦਾ ਬਹੁਤ ਸਾਰੇ ਸੋਹਣੇ ਨਾਂ ਕਿਉਂਕਿ ਸੋਹਣਾ ਜਜ਼ਬਾ ਸੀ ਫਿਰ ਇੱਕ ਜਜ਼ਬਾ ਸਾਡੇ ਅੰਦਰ ਗੁੱਸੇ ਦਾ ਵੀ ਸੀ ਗੁੱਸੇ ਦੇ ਜਜ਼ਬੇ ਨੂੰ ਅਸੀਂ ਕ੍ਰੋਧ ਵੇਖਿਆ ਅਸੀਂ ਉਹਨੂੰ ਨਫ਼ਰਤ ਕਿਹਾ ਅਸੀਂ ਹਕਾਰਤ ਕਿਹਾ ਅਸੀਂ ਗੈਰਤ ਕਿਹਾ ਗੈਰਤ ਇੱਕ ਸਪੈਸੀਫਿਕ ਵਰਡ ਬੇਸਿਕਲੀ ਅਰਬੀ ਜ਼ਬਾਨ ਦਾ ਲਫ਼ਜ਼ ਹੈ ਲੇਕਿਨ ਇਹਦੀ ਜ਼ਿਆਦਾਤਰ ਵਰਤੋਂ ਅਮਲੀ ਤੌਰ 'ਤੇ ਔਰ ਲਫ਼ਜ਼ੀ ਤੌਰ 'ਤੇ ਸਾਡੇ ਕੋਲ ਸਬ ਕੰਟੀਨੈਂਟ ਵਿੱਚ ਮੌਜੂਦ ਹੈ ਇਹਦੇ ਕੋਲੋਂ ਅਸੀਂ ਜ਼ਿਆਦਾਤਰ ਇਸ ਲਫ਼ਜ਼ ਕੋਲੋਂ ਆਪਣੇ ਮੁਫਾਦਾਤ ਵਾਸਤੇ ਕੰਮ ਲਿਆ ਜਦੋਂ ਸਾਡੇ ਕੋਲ ਇੱਥੇ ਸ਼ੁਰੂ ਵਿੱਚ ਮਾਦਰਸਰੀ ਨਿਜ਼ਾਮ ਸੀ ਔਰਤ ਕਬੀਲੇ ਦੀ ਘਰ ਦੀ ਵੱਡੀ ਹੁੰਦੀ ਸੀ ਅਤੇ ਨਿਜ਼ਾਮ ਬਹੁਤ ਪੁਰਸਕੂਨ ਸੀ ਕੋਈ ਲੜਾਈਆਂ ਨਹੀਂ ਸਨ ਜਦ ਕਿ ਕਿਹਾ ਜਾਂਦਾ ਕਿ ਔਰਤਾਂ ਬਹੁਤ ਲੜਦੀਆਂ ਨੇ ਆਪਸ ਵਿੱਚ ਇਹ ਇੱਕ ਦੂਜੇ ਦੀਆਂ ਦੁਸ਼ਮਣ ਆਪ ਹੀ ਨੇ ਹੁਣ ਇਸ ਵੇਲੇ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਵਾਕਈ ਜੋ ਖਾਸ ਕਰਕੇ ਸਾਡੀਆਂ ਸਵਾਣੀਆਂ ਦਾ ਰਵੱਈਆ ਹੈ ਇਹ ਆਪਸ ਵਿੱਚ ਜ਼ਿਆਦਾ ਇੱਕ ਦੂਸਰੇ ਨਾਲ ਲੱਗਦੀਆਂ ਨੇ ਲੇਕਿਨ ਉਦੋਂ ਦੀ ਅਸੀਂ ਗੱਲ ਕਰ ਰਹੇ ਹਾਂ ਜਦੋਂ ਸਾਡਾ YBG ਦਾ ਨਵਾਂ ਸਿਸਟਮ ਔਰ ਸਾਰੀਆਂ ਚੀਜ਼ਾਂ ਨੂੰ ਵੇਖਣਾ ਸ਼ੁਰੂ ਕੀਤਾ ਔਰ ਅਸੀਂ ਇੱਕ ਗਰੋਹ ਵਿੱਚੋਂ ਨਿਕਲ ਕੇ ਇੱਕ ਖਾਨਦਾਨ ਦੇ ਵਿੱਚ ਕਨਵਰਟ ਹੋਏ ਸਾਡਾ ਨਿਜ਼ਾਮ ਖਾਨਦਾਨੀ ਹੋਇਆ ਉਹਦੇ ਵਿੱਚ ਕਬੀਲ ਦਾ ਨਿਜ਼ਾਮ ਹੋਇਆ ਔਰ ਸਾਰੇ ਜਿੰਨੇ ਵੀ ਸਿਸਟਮ ਹੋਏ ਸੋ ਇਸ ਲਫ਼ਜ਼ ਦੀ ਵਰਤੋਂ ਜਿਹੜੀ ਹੋਈ ਹੈ ਇੱਥੇ ਖਾਸ ਕਰਕੇ ਉਹ ਹੈਰਾਨ ਕੁਨ ਹੱਦ ਤੀਕਰ ਔਰ ਪਰੇਸ਼ਾਨ ਕੁਨ ਹੱਦ ਤੀਕਰ ਹੈ ਲਫ਼ਜ਼ ਬਹੁਤ ਚੰਗਾ ਹੈ ਔਰ ਪੋਜ਼ੀਟਿਵਲੀ ਅਸੀਂ ਜਿੰਨਾ ਵੀ ਚੀਜ਼ਾਂ ਦੇ ਮੀਨਿੰਗ ਲੈਂਦੇ ਹਾਂ ਉਹ ਬਹੁਤ ਆਲਾ ਹੁੰਦੀਆਂ ਨੇ ਕਿਉਂਕਿ ਪੋਜ਼ੀਟਿਵਿਟੀ ਤਾਂ ਆਪ ਬਹੁਤ ਆਲਾ ਹੈ ਲੇਕਿਨ ਉਹਦੀ ਵਰਤੋਂ ਵੀ ਤਾਂ ਪੋਜ਼ੀਟਿਵ ਹੋਵੇ ਨਾ ਲਫ਼ਜ਼ਾਂ ਦੇ ਮੀਨਿੰਗ ਤਾਂ ਬਹੁਤ ਚੰਗੇ ਹੁੰਦੇ ਨੇ ਅਸਲ ਵਿੱਚ ਤਾਂ ਉਹ ਅਮਲ ਉਹਦਾ ਚੰਗਾ ਹੋਣਾ ਉਹਨੂੰ ਚੰਗਾ ਬਣਾਉਂਦਾ ਹੈ ਨਹੀਂ ਤਾਂ ਬਹੁਤ ਸਾਰੇ ਐਸੇ ਲਫ਼ਜ਼ ਨੇ ਜਿਨ੍ਹਾਂ ਦੇ ਮਤਲਬ ਮਾਨੇ ਬਹੁਤ ਚੰਗੇ ਨੇ ਪਰ ਵਰਤੋਂ ਉਹਨਾਂ ਦੀ ਬਹੁਤ ਬੁਰੀ ਹੋਈ ਉਹਨਾਂ ਨੂੰ ਬਹੁਤ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ ਅੱਜ ਅਸੀਂ ਵੇਖਾਂਗੇ ਕਿ ਸਾਡੇ ਕੋਲ ਮੌਜੂਦਾ ਦੌਰ ਦੇ ਵਿੱਚ ਯਾਨੀ ਕਿ ਜਿਹੜੇ 100-200 ਸਾਲ ਜਿੰਨੀ ਸਾਡੀ ਇਸ ਜ਼ਮੀਨ ਦੀ ਜ਼ਿੰਦਗੀ ਅਗਰ 300-400-500 ਸਾਲ ਵੀ ਕਹੀਏ ਅਤੇ 100 ਸਾਲ ਮੁਸਤਕਬਿਲ ਕਰੀਬ ਦੇ ਵਿੱਚ ਹੀ ਅਸੀਂ ਉਹਨੂੰ ਗਿਣ ਸਕਦੇ ਹਾਂ ਜਿੰਨੀ ਯਾਨੀ ਹਜ਼ਾਰਾਂ ਸਾਲ ਦੀ ਸਾਡੀ ਤਾਰੀਖ ਹੈ ਕਿਉਂਕਿ ਸਾਡੇ ਪੰਜਾਬ ਦੀ ਜਿਹੜੀ ਤਾਰੀਖ ਹੈ ਇਸ ਖਿੱਤੇ ਦੀ ਇੰਡਸ ਸਿਵਲਾਈਜੇਸ਼ਨ ਦੀ ਉਹ 7,500 ਸਾਲ 'ਤੇ ਸਿਵਲਾਈਜ਼ਡ ਤਾਰੀਖ ਹੈ ਨਾ ਜਦੋਂ ਅਸੀਂ ਇਸ ਖਿੱਤੇ ਵਿੱਚ ਬਾਕਾਇਦਾ ਸਿਵਲਾਈਜ਼ਡ ਸਾਂ ਔਰ ਸਾਰੇ ਕੰਮ ਕਰਨੇ ਸਾਂ ਸਾਡੇ ਕੋਲ ਇੰਡਸਟਰੀ ਵੀ ਸੀ ਸਾਡੇ ਕੋਲ ਦਰਸਗਾਹਾਂ ਵੀ ਸਨ ਸਾਡੇ ਕੋਲ ਹਸਪਤਾਲ ਵੀ ਸਨ ਸਾਡੇ ਕੋਲ ਅੰਨ ਜ਼ਖੀਰਾ ਕਰਨ ਦੇ ਵਾਸਤੇ ਗੋਦਾਮ ਵੀ ਸਨ ਔਰ ਬਹੁਤ ਸੋਹਣੇ ਤਰੀਕੇ ਸਨ ਅਸੀਂ ਕੱਪੜਾ ਵੀ ਬਣਾਉਂਦੇ ਸਾਂ ਸੋ ਉਸ ਵੇਲੇ ਤੋਂ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਉਹਨੂੰ ਮੁਖਤਸਰ ਕਰਕੇ ਕੋਸ਼ਿਸ਼ ਕਰਾਂਗੇ ਕਿ ਉਹਦੇ 'ਤੇ ਇੱਕ ਝਾਤ ਪਾਈ ਜਾਵੇ
ਸੋ ਤੁਸੀਂ ਮੇਰੇ ਨਾਲ ਰਹਿਣਾ ਔਰ ਮੈਨੂੰ ਦੱਸਣਾ ਹੈ ਜਿੱਥੋਂ ਮੈਂ ਅੱਗੇ ਪਿੱਛੇ ਹੋਣ ਲੱਗਾ, ਔਰ ਖ਼ਾਸ ਕਰਕੇ ਇਸ ਲਫ਼ਜ਼ 'ਤੇ ਥੋੜ੍ਹਾ ਜਿਹਾ ਤੁਸੀਂ ਗੌਰ ਕਰਨਾ ਹੈ ਕਿ ਕੀ ਹੈ ਇਹ। ਸਿਰਫ ਕਿਸੇ ਇੱਕ ਖ਼ਾਸ, ਜਿਵੇਂ ਅਸੀਂ ਜੈਂਡਰ ਦੇ ਵਿੱਚ ਤਕਸੀਮ ਕਰਤਾ, ਨਸਲ ਤਕਸੀਮ ਕਰਤਾ, ਜਿਨਸ ਵਿੱਚ ਤਕਸੀਮ ਕਰਤਾ, ਜਿਨਸ ਦੇ ਵਿੱਚ ਹੀ ਅਸੀਂ ਜ਼ਿਆਦਾ ਉਹਨੂੰ ਕਵਾਂਗੇ, ਅਤੇ ਫਿਰ ਇਹਦੀ ਵਰਤੋਂ ਸਿਰਫ ਇੱਕ ਜਿਨਸ ਦੇ ਇੱਕ ਜਿਹੜਾ ਇੱਕ ਧਿਰ ਹੈਗੀ ਉਹਦੇ ਵਾਸਤੇ ਹੀ ਰਹਿ ਗਈ, ਔਰ ਉਹਦੇ ਵਾਸਤੇ ਹੀ ਇਹਦੀ ਜ਼ਿਆਦਾ ਅਹਿਮੀਅਤ ਸੀ। ਆਓ ਇੱਕ ਰੰਗ ਸੁਣਨੇ ਆ, ਫਿਰ ਅਗਲੀ ਗੱਲ ਕਰਨੇ ਆ। ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ।